ਪ੍ਰੈਜ਼ੀਡੈਂਟ ਜੋ ਬਾਈਡਨ ਹੋਰਾਂ ਦੀ ਡੋਮੈਸਟਿਕ ਪਾਲਿਸੀ ਦੇ ਐਡਵਾਈਜ਼ਰ ਜਿਹੜੇ ਨੇ ਸੂਜ਼ਨ ਰਾਈਸ, ਉਹ ਅਗਲੇ ਮਹੀਨੇ ਆਪਣੀ ਇਸ ਪੋਜੀਸ਼ਨ ਤੋਂ, ਅਹੁਦੇ ਤੋਂ ਸਟੈਪ ਡਾਊਨ ਅਸਤੀਫਾ ਦੇਣ ਜਾ ਰਹੇ ਆ। ਜਿਹੜੇ ਸੀਨੀਅਰ ਅਧਿਕਾਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹਨਾਂ ਨੇ ਨਿਊਜ਼ ਏਜੰਸੀਜ਼ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। ਸੂਜ਼ਨ ਰਾਈਸ ਦਾ ਇਹ ਕਹਿ ਸਕਦੇ ਹਾਂ ਵੀ ਜਿਹੜਾ ਡੋਮੈਸਟਿਕ ਏਜੰਡਾ ਬਾਈਡਨ ਹੋਣਾ ਦਾ, ਉਸ ਨੂੰ ਓਵਰਸੀ ਦੇਖਣ ਦਾ ਜਿਹੜਾ ਉਹ ਮੌਕਾ ਸੀਗਾ। ਤੇ ਕਹਿੰਦੇ ਵੀ ਇਹਨਾਂ ਦਾ ਕਹਿ ਸਕਦੇ ਵੀ ਟੈਨਿਓਰ ਜਿੰਨਾ ਚਿਰ ਵੀ ਅਹੁਦੇ ਦੇ ਉੱਤੇ ਰਹੇ ਆ, ਕਈ ਕੰਟਰੋਵਰਸੀਜ਼ ਦੇ ਵਿੱਚ ਘਿਰਿਆ ਰਿਹਾ। 26 ਮਈ ਨੂੰ ਸੂਜ਼ਨ ਰਾਈਸ ਦਾ ਅਖੀਰਲਾ ਦਿਨ ਹੋਊਗਾ ਵਾਈਟ ਹਾਊਸ ਦੇ ਵਿੱਚ। ਵਾਈਟ ਹਾਊਸ ਦੇ ਚੀਫ ਆਫ ਸਟਾਫ ਜੈਫ ਜ਼ੈਂਟਸ ਨੇ ਜਿਹੜਾ ਉਹ ਦੱਸਿਆ ਆ ਵੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਦੇ ਉੱਤੇ ਵੀ ਓਬਾਮਾ ਕਾਰਜਕਾਲ ਦੇ ਵਿੱਚ ਇਹ ਰਹੇ ਸੀਗੇ। ਤੇ ਬਾਈਡਨ ਹੋਣਾ ਦਾ ਜਿਹੜਾ ਡੋਮੈਸਟਿਕ ਏਜੰਡਾ ਆ, ਉਸ ਨੂੰ ਡਰਾਈਵ ਕਰਨ ਦੇ ਵਿੱਚ ਮੋਸਟਲੀ ਇਹਨਾਂ ਦਾ ਮੁੱਖ ਭੂਮਿਕਾ ਜਿਹੜੀ ਉਹ ਰਹੀ ਹੈਗੀ ਆ। ਤੇ ਬਾਈਡਨ ਹੁਣੀ ਮੇ ਵੀ ਆਪਣੀ ਜਿਹੜੀ ਡੋਮੈਸਟਿਕ ਪਾਲਿਸੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ, ਉਸ ਤੋਂ ਨਾ ਖੁਸ਼ ਵੀ ਹੋਣ, ਪਰ ਡੋਮੈਸਟਿਕ ਪਾਲਿਸੀ ਨੂੰ ਡਰਾਈਵ ਕਰਨਾ ਇਹ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ। ਪ੍ਰੈਸ਼ਰ ਜਿਹੜਾ ਉਹ ਬਹੁਤ ਹੁੰਦਾ ਆ, ਤੇ ਜਦੋਂ ਸਕਸੈਸ ਨਾ ਮਿਲੇ ਤਾਂ ਫਿਰ ਕਿਤੇ ਨਾ ਕਿਤੇ ਇੱਦਾਂ ਦੇ ਅਸਤੀਫੇ ਜਿਹੜੇ ਆ ਉਹ ਅਕਸਰ ਆਉਂਦੇ ਹੁੰਦੇ ਆ। ਕਹਿੰਦੇ ਵੀ ਹੁਣ ਬਾਈਡਨ ਹੋਣਾ ਨੂੰ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਰੱਖਣਾ ਪਊਗਾ, ਚਾਹੇ ਉਹ ਉਹਨਾਂ ਦੇ ਆਪਣੇ ਇਨਰ ਸਰਕਲ ਦੇ ਵਿੱਚੋਂ ਜਿਹੜੇ ਰਾਈਟ ਨਾਓ ਉਹਨਾਂ ਚੋਂ ਆ, ਜਾਂ ਕਿਸੇ ਹੋਰ ਨੂੰ ਲੈ ਕੇ ਆਉਣਗੇ। ਇਹਦੇ ਵਿੱਚ ਇਹੀ ਚੀਜ਼ ਆ ਹਰਜੋਤ ਸਿੰਘ ਜੀ ਵੀ ਕਾਂਗਰਸ ਦੀ ਸ਼ਾਇਦ ਸਹਿਮਤੀ ਦੀ ਲੋੜ ਨਹੀਂ ਹੁੰਦੀ, ਇਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ 'ਚ ਆ। ਪਰ ਇਹ ਦੇਖਣਾ ਹੋਊਗਾ ਵੀ ਕੌਣ ਪਾਲਿਸੀ ਮੇਕਰ ਦੇ ਤੌਰ ਦੇ ਉੱਤੇ ਇਸ ਅਹੁਦੇ ਦੇ ਉੱਤੇ ਬਾਈਡਨ ਪ੍ਰਸ਼ਾਸਨ ਇਹਨਾਂ ਦੀ ਥਾਂ ਦੇ ਉੱਤੇ ਲੈ ਕੇ ਆਉਂਦੇ ਨੇ। ਕਹਿੰਦੇ ਵੀ ਸ਼ਾਰਟ ਲਿਸਟ ਉਹਨਾਂ ਨੇ ਤਿਆਰ ਜਿਹੜੀ ਉਹ ਕਰ ਰਹੇ ਆ। ਇੱਥੋਂ ਤੱਕ ਵੀ ਇੱਕ ਵਾਰੀ ਚਰਚਾ ਜਿਹੜੀ ਹਰਜੋਤ ਸਿੰਘ ਦੀ ਚੱਲ ਰਹੀ ਸੀ ਵੀ ਸੂਜ਼ਨ ਰਾਈਸ ਜਿਹੜੇ ਆ ਇਸ ਵਾਰ ਬਾਈਡਨ ਹੋਣਾ ਦੇ ਲਈ ਜੇ ਉਹ 2024 ਦੇ ਵਿੱਚ ਰਨ ਕਰਦੇ ਆ, ਤੇ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਸ਼ਾਰਟ ਲਿਸਟ ਦੇ ਵਿੱਚ ਵੀ ਇਹ ਹੋ ਸਕਦੇ ਆ। ਹੁਣ ਕੀ ਕਮਲਾ ਹੈਰਿਸ ਦੇ ਨਾਲ ਉਹ ਤੋੜ ਵਿਛੋੜਾ ਕਰਕੇ ਅਗਲੀ ਵਾਰੀ ਨਵੀਂ ਟਿਕਟ ਹੋਣਗੇ, ਜਿਹਦੇ ਘੱਟ ਚਾਂਸ ਆ। ਪਰ ਇੱਕ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਸੀ ਦੇ ਲਈ ਵੀ ਇਹਨਾਂ ਦਾ ਨਾਮ ਬਾਈਡਨ ਹੋਣਾ ਦੀ ਟਿਕਟ ਦੇ ਉੱਤੇ ਆ ਰਿਹਾ ਸੀਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਡੋਮੈਸਟਿਕ ਪਾਲਿਸੀ ਦੇ ਐਡਵਾਈਜ਼ਰ ਜਿਹੜੇ ਨੇ ਸੂਜ਼ਨ ਰਾਈਸ, ਉਹ ਅਗਲੇ ਮਹੀਨੇ ਆਪਣੀ ਇਸ ਪੋਜੀਸ਼ਨ ਤੋਂ, ਅਹੁਦੇ ਤੋਂ ਸਟੈਪ ਡਾਊਨ ਅਸਤੀਫਾ ਦੇਣ ਜਾ ਰਹੇ ਆ। ਜਿਹੜੇ ਸੀਨੀਅਰ ਅਧਿਕਾਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹਨਾਂ ਨੇ ਨਿਊਜ਼ ਏਜੰਸੀਜ਼ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। ਸੂਜ਼ਨ ਰਾਈਸ ਦਾ ਇਹ ਕਹਿ ਸਕਦੇ ਹਾਂ ਵੀ ਜਿਹੜਾ ਡੋਮੈਸਟਿਕ ਏਜੰਡਾ ਬਾਈਡਨ ਹੋਣਾ ਦਾ, ਉਸ ਨੂੰ ਓਵਰਸੀ ਦੇਖਣ ਦਾ ਜਿਹੜਾ ਉਹ ਮੌਕਾ ਸੀਗਾ। ਤੇ ਕਹਿੰਦੇ ਵੀ ਇਹਨਾਂ ਦਾ ਕਹਿ ਸਕਦੇ ਵੀ ਟੈਨਿਓਰ ਜਿੰਨਾ ਚਿਰ ਵੀ ਅਹੁਦੇ ਦੇ ਉੱਤੇ ਰਹੇ ਆ, ਕਈ ਕੰਟਰੋਵਰਸੀਜ਼ ਦੇ ਵਿੱਚ ਘਿਰਿਆ ਰਿਹਾ। 26 ਮਈ ਨੂੰ ਸੂਜ਼ਨ ਰਾਈਸ ਦਾ ਅਖੀਰਲਾ ਦਿਨ ਹੋਊਗਾ ਵਾਈਟ ਹਾਊਸ ਦੇ ਵਿੱਚ। ਵਾਈਟ ਹਾਊਸ ਦੇ ਚੀਫ ਆਫ ਸਟਾਫ ਜੈਫ ਜ਼ੈਂਟਸ ਨੇ ਜਿਹੜਾ ਉਹ ਦੱਸਿਆ ਆ ਵੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਦੇ ਉੱਤੇ ਵੀ ਓਬਾਮਾ ਕਾਰਜਕਾਲ ਦੇ ਵਿੱਚ ਇਹ ਰਹੇ ਸੀਗੇ। ਤੇ ਬਾਈਡਨ ਹੋਣਾ ਦਾ ਜਿਹੜਾ ਡੋਮੈਸਟਿਕ ਏਜੰਡਾ ਆ, ਉਸ ਨੂੰ ਡਰਾਈਵ ਕਰਨ ਦੇ ਵਿੱਚ ਮੋਸਟਲੀ ਇਹਨਾਂ ਦਾ ਮੁੱਖ ਭੂਮਿਕਾ ਜਿਹੜੀ ਉਹ ਰਹੀ ਹੈਗੀ ਆ। ਤੇ ਬਾਈਡਨ ਹੁਣੀ ਮੇ ਵੀ ਆਪਣੀ ਜਿਹੜੀ ਡੋਮੈਸਟਿਕ ਪਾਲਿਸੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ, ਉਸ ਤੋਂ ਨਾ ਖੁਸ਼ ਵੀ ਹੋਣ, ਪਰ ਡੋਮੈਸਟਿਕ ਪਾਲਿਸੀ ਨੂੰ ਡਰਾਈਵ ਕਰਨਾ ਇਹ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ। ਪ੍ਰੈਸ਼ਰ ਜਿਹੜਾ ਉਹ ਬਹੁਤ ਹੁੰਦਾ ਆ, ਤੇ ਜਦੋਂ ਸਕਸੈਸ ਨਾ ਮਿਲੇ ਤਾਂ ਫਿਰ ਕਿਤੇ ਨਾ ਕਿਤੇ ਇੱਦਾਂ ਦੇ ਅਸਤੀਫੇ ਜਿਹੜੇ ਆ ਉਹ ਅਕਸਰ ਆਉਂਦੇ ਹੁੰਦੇ ਆ। ਕਹਿੰਦੇ ਵੀ ਹੁਣ ਬਾਈਡਨ ਹੋਣਾ ਨੂੰ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਰੱਖਣਾ ਪਊਗਾ, ਚਾਹੇ ਉਹ ਉਹਨਾਂ ਦੇ ਆਪਣੇ ਇਨਰ ਸਰਕਲ ਦੇ ਵਿੱਚੋਂ ਜਿਹੜੇ ਰਾਈਟ ਨਾਓ ਉਹਨਾਂ ਚੋਂ ਆ, ਜਾਂ ਕਿਸੇ ਹੋਰ ਨੂੰ ਲੈ ਕੇ ਆਉਣਗੇ। ਇਹਦੇ ਵਿੱਚ ਇਹੀ ਚੀਜ਼ ਆ ਹਰਜੋਤ ਸਿੰਘ ਜੀ ਵੀ ਕਾਂਗਰਸ ਦੀ ਸ਼ਾਇਦ ਸਹਿਮਤੀ ਦੀ ਲੋੜ ਨਹੀਂ ਹੁੰਦੀ, ਇਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ 'ਚ ਆ। ਪਰ ਇਹ ਦੇਖਣਾ ਹੋਊਗਾ ਵੀ ਕੌਣ ਪਾਲਿਸੀ ਮੇਕਰ ਦੇ ਤੌਰ ਦੇ ਉੱਤੇ ਇਸ ਅਹੁਦੇ ਦੇ ਉੱਤੇ ਬਾਈਡਨ ਪ੍ਰਸ਼ਾਸਨ ਇਹਨਾਂ ਦੀ ਥਾਂ ਦੇ ਉੱਤੇ ਲੈ ਕੇ ਆਉਂਦੇ ਨੇ। ਕਹਿੰਦੇ ਵੀ ਸ਼ਾਰਟ ਲਿਸਟ ਉਹਨਾਂ ਨੇ ਤਿਆਰ ਜਿਹੜੀ ਉਹ ਕਰ ਰਹੇ ਆ। ਇੱਥੋਂ ਤੱਕ ਵੀ ਇੱਕ ਵਾਰੀ ਚਰਚਾ ਜਿਹੜੀ ਹਰਜੋਤ ਸਿੰਘ ਦੀ ਚੱਲ ਰਹੀ ਸੀ ਵੀ ਸੂਜ਼ਨ ਰਾਈਸ ਜਿਹੜੇ ਆ ਇਸ ਵਾਰ ਬਾਈਡਨ ਹੋਣਾ ਦੇ ਲਈ ਜੇ ਉਹ 2024 ਦੇ ਵਿੱਚ ਰਨ ਕਰਦੇ ਆ, ਤੇ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਸ਼ਾਰਟ ਲਿਸਟ ਦੇ ਵਿੱਚ ਵੀ ਇਹ ਹੋ ਸਕਦੇ ਆ। ਹੁਣ ਕੀ ਕਮਲਾ ਹੈਰਿਸ ਦੇ ਨਾਲ ਉਹ ਤੋੜ ਵਿਛੋੜਾ ਕਰਕੇ ਅਗਲੀ ਵਾਰੀ ਨਵੀਂ ਟਿਕਟ ਹੋਣਗੇ, ਜਿਹਦੇ ਘੱਟ ਚਾਂਸ ਆ। ਪਰ ਇੱਕ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਸੀ ਦੇ ਲਈ ਵੀ ਇਹਨਾਂ ਦਾ ਨਾਮ ਬਾਈਡਨ ਹੋਣਾ ਦੀ ਟਿਕਟ ਦੇ ਉੱਤੇ ਆ ਰਿਹਾ ਸੀਗਾ।